ਸਾਡਾ ਜਥੇਬੰਦੀ ਦਾ ਸੰਵਿਧਾਨ ਬਣਿਆ ਹੋਇਆ। ਪਹਿਲਾਂ ਜਦੋਂ ਅਸੀਂ ਜਥੇਬੰਦੀ ਸ਼ੁਰੂ ਕੀਤੀ ਸੀ, ਸੰਵਿਧਾਨ ਬਣਾਇਆ ਸੀ ਵੀ ਜਿਹੜਾ ਪ੍ਰਧਾਨ ਹੋਊਗਾ, ਸੈਕਟਰੀ ਹੋਊਗਾ, ਜਿਹੜੇ ਅਹੁਦੇਦਾਰ ਹੋਣਗੇ ਉਹ ਕਦੇ ਰਾਜਨੀਤੀ 'ਚ ਨਹੀਂ ਜਾਣਗੇ। ਫਿਰ ਆਪਣੀ ਜਿਹੜਾ ਜ਼ੁਬਾਨ ਤੋਂ ਘੁੰਮ ਜਾਏ ਉਹ ਕਿਸੇ ਦਾ ਭਲਾ ਕੀ ਕਰੂਗਾ। ਕਈ ਤਾਂ ਘੁੰਮ ਰਹੀਆਂ ਨੇ, ਕਹਿੰਦੇ ਕਈ ਜਥੇਬੰਦੀਆਂ ਸੰਵਿਧਾਨ 'ਚ ਵੀ ਸੋਧ ਕਰਨ ਨੂੰ ਤਿਆਰ ਨੇ ਚੋਣਾਂ ਲੜਨ ਲਈ। ਹੁਣ ਪੰਜਾਬ ਦੀਆਂ 32 ਚੋਂ 22 ਕਿਸਾਨ ਜਥੇਬੰਦੀਆਂ ਹੀ ਸਿਆਸੀ ਬਣ ਗਈਆਂ। ਪੰਜਾਬ ਦੀ ਸਿਆਸਤ 'ਚ ਜਿਹੜੇ ਵੀ ਆਏ ਆ ਸਾਰਿਆਂ ਨੂੰ ਗਾਲ ਵਰੀ ਆ। ਅੱਜ ਤੱਕ ਦਾ ਇਹ ਇਤਿਹਾਸ ਆ। ਤਾਂ ਪੰਜਾਬ ਦੇ ਵਿੱਚ ਜਿਹੜੇ ਕ੍ਰੈਡੀਬਲ ਕੁਝ ਬਚੇ ਸੀ ਕਿਸਾਨ ਜਥੇਬੰਦੀਆਂ ਦੇ ਨਾਂ ਤੇ, ਇਹ ਵੀ ਜਦੋਂ ਪੰਜਾਬ ਦੇ ਲੋਕ ਗਵਾ ਲੈਣਗੇ ਤਾਂ ਕੱਲ੍ਹ ਨੂੰ ਲੜਨ ਵਾਲੀ ਕਿਹੜੀ ਧਿਰ ਰਹਿ ਗਈ। ਤਾਂ ਕਿਸਾਨੀ ਦੀ ਵੱਡੀ ਸਮੱਸਿਆ ਜਿਹੜੀ ਪੰਜਾਬ ਦੀ, ਉਹਨੂੰ ਇਹ ਮੰਨਿਆ ਜਾਂਦਾ ਕਿ ਤੁਹਾਡੀ ਸਟੇਜ ਤੋਂ ਵੀ ਇਹ ਗੱਲ ਹੁੰਦੀ ਰਹੀ ਆ ਕਿ ਉਹ ਸੈਂਟਰ ਦੀ ਸਮੱਸਿਆ, ਕਿ ਸਾਰੀਆਂ ਤਾਕਤਾਂ ਸੈਂਟਰ ਆਪਣੇ ਹੱਥਾਂ 'ਚ ਰੱਖੀ ਬੈਠਾ ਆ। ਤੇ ਪੰਜਾਬ ਦੇ ਜੇ ਹੁਣ ਚੀਫ ਮਿਨਿਸਟਰ ਦੇ ਅਹੁਦੇ ਤੇ ਬਲਬੀਰ ਸਿੰਘ ਰਾਜੇਵਾਲ ਵੀ ਆ ਜਾਂਦੇ ਆ, ਤਾਂ ਜੇ ਸੈਂਟਰ ਕੋਲ ਸਾਰੀਆਂ ਤਾਕਤਾਂ ਨੇ ਫਿਰ ਵੀ ਸੰਘਰਸ਼ ਸਾਹਮਣੇ ਖੜਾ ਆ। ਮਿਲਣਾ ਤਾਂ ਸੰਘਰਸ਼ 'ਚੋਂ ਹੀ ਆ, ਪਰ ਸੰਘਰਸ਼ ਵਾਸਤੇ ਜਿਹੜੀ ਤੁਹਾਡੇ ਕੋਲ ਇੱਕ ਸਟਰੋਂਗ ਧਿਰ ਸੀ, ਤੁਹਾਡੀ ਇੱਕ ਸਿਵਲ ਸੁਸਾਇਟੀ ਸੀ, ਤੁਸੀਂ ਤਾਂ ਉਹੀ ਖਤਮ ਕਰਨ ਦੇ ਰਾਹ ਤੁਰ ਪਏ। ਉਹ ਭਾਈ ਇਹ ਤਾਂ ਪਹਿਲੀ ਪੌੜੀ ਹੈ, ਸੈਂਟਰ ਨੂੰ ਤਾਂ ਪਹੁੰਚਣਾ ਹੁਣ ਸ਼ੁਰੂਆਤ ਹੈ ਇਹ। ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਸਮਾਜ ਮੋਰਚਾ ਇੱਕ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕੀਤਾ ਗਿਆ। ਮੇਰੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਮਨਜੀਤ ਸਿੰਘ ਰਾਏ, ਜਿਹੜੇ ਕਿ ਇੱਕ ਅਹਿਮ ਚਿਹਰਾ ਰਹੇ ਨੇ ਸਾਰੇ ਹੀ ਕਿਸਾਨ ਸੰਘਰਸ਼ ਦਾ। ਪਰ ਅੱਜ ਰਾਏ ਸਾਹਿਬ ਬੈਠੇ ਨਜ਼ਰ ਨਹੀਂ ਆਏ। ਇਹ ਵੀ ਗੱਲ ਪਤਾ ਲੱਗੀ ਆ ਵੀ ਤੁਸੀਂ ਨਹੀਂ ਚੋਣਾਂ ਲੜ ਰਹੇ, ਤੇ ਪਰ ਤੁਸੀਂ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ ਹੋ। ਇਹ ਗੱਲ ਸਹੀ ਆ? ਬਿਲਕੁਲ ਬਿਲਕੁਲ, ਅਸੀਂ ਸਪੋਰਟ ਰਹੇ ਹਾਂ ਉਹਨਾਂ ਦੇ ਡਟ ਕੇ। ਮੈਂ ਪਹਿਲਾਂ ਕਿਹਾ ਤਨੋ ਮਨੋ ਉਹਨਾਂ ਦੇ ਨਾਲ। ਤੇ ਚੋਣਾਂ ਕਿਉਂ ਨਹੀਂ ਲੜ ਰਹੇ ਫਿਰ? ਸਾਡਾ ਜਥੇਬੰਦੀ ਦਾ ਸੰਵਿਧਾਨ ਬਣਿਆ ਹੋਇਆ। ਪਹਿਲਾਂ ਜਦੋਂ ਅਸੀਂ ਜਥੇਬੰਦੀ ਸ਼ੁਰੂ ਕੀਤੀ ਸੀ, ਸੰਵਿਧਾਨ ਬਣਾਇਆ ਸੀ ਵੀ ਜਿਹੜਾ ਪ੍ਰਧਾਨ ਹੋਊਗਾ, ਸੈਕਟਰੀ ਹੋਊਗਾ, ਜਿਹੜੇ ਅਹੁਦੇਦਾਰ ਹੋਣਗੇ ਉਹ ਕਦੇ ਰਾਜਨੀਤੀ 'ਚ ਨਹੀਂ ਜਾਣਗੇ। ਫਿਰ ਆਪਣੀ ਜਿਹੜਾ ਜ਼ੁਬਾਨ ਤੋਂ ਘੁੰਮ ਜਾਏ ਉਹ ਕਿਸੇ ਦਾ ਭਲਾ ਕੀ ਕਰੂਗਾ। ਪਰ ਕਈ ਤਾਂ ਘੁੰਮ ਰਹੀਆਂ ਨੇ, ਕਹਿੰਦੇ ਕਈ ਜਥੇਬੰਦੀਆਂ ਸੰਵਿਧਾਨ 'ਚ ਵੀ ਸੋਧ ਕਰਨ ਨੂੰ ਤਿਆਰ ਨੇ ਚੋਣਾਂ ਲੜਨ ਲਈ। ਨਹੀਂ, ਚਲੋ ਉਹਨਾਂ ਦੀ ਇੱਛਾ ਹੋ ਸਕਦੀ। ਮੈਂ ਜਿੱਥੇ ਕਿਤੇ ਚੇਂਜ ਹੋ ਸਕਦੀ ਕਰਨੀ ਵੀ ਚਾਹੀਦੀ ਆ, ਪਰ ਕਈ ਵਾਰੀ ਡਿਸਪਲਿਨ ਹੁੰਦਾ, ਕੋਈ ਨਹੀਂ ਭੰਗ ਕਰਨਾ ਚਾਹੁੰਦੇ। ਸੋ ਹੋ ਸਕਦਾ ਸਾਡੀ ਜਥੇਬੰਦੀ 'ਚ ਵੀ ਕੋਈ ਇੱਛਾ ਰੱਖਦਾ ਹੋਵੇ, ਪਰ ਜਦੋਂ ਜਥੇਬੰਦੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਤੈਅ ਹੋ ਗਿਆ ਕਿ ਆਪਾਂ ਚੋਣਾਂ 'ਚ ਨਹੀਂ ਜਾਣਾ, ਪਰ ਆਪਾਂ ਸਪੋਰਟਰ ਹੈਗੇ ਇਹਨਾਂ ਦੇ। ਤੇ ਮਨਜੀਤ ਸਿੰਘ ਰਾਏ, ਅਸੀਂ ਸਵਾਲ ਵੀ ਕੀਤਾ ਸੀ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਬਲਬੀਰ ਸਿੰਘ ਰਾਜੇਵਾਲ ਵੱਡੇ ਆਗੂ ਨੇ, ਉਹ ਖੁਦ ਇਹ ਗੱਲ ਕਹਿੰਦੇ ਰਹੇ ਆ ਕਿ ਜਿਹੜੀ ਇਹ ਸਰਕਾਰ ਇਹਨੂੰ ਝੁਕਾਉਣਾ ਨਹੀਂ ਸੀ ਸੌਖਾ। ਇਹ ਸਰਕਾਰ ਇਸ ਕਰਕੇ ਝੁਕੀ ਕਿਉਂਕਿ ਜਿਹੜਾ ਸੰਘਰਸ਼ ਸੀ ਉਹ ਨੋਨ ਪੋਲੀਟੀਕਲ ਲੀਡਰਸ਼ਿਪ ਦੀ ਅਗਵਾਈ 'ਚ ਲੜਿਆ ਜਾ ਰਿਹਾ ਸੀ। ਭਾਵ ਇੱਕ ਸਿਵਲ ਸੁਸਾਇਟੀ ਦਾ ਸਟਰਕਚਰ ਹੁੰਦਾ, ਇੱਕ ਸੌਫਟ ਪਾਵਰ ਹੁੰਦੀ ਹੈ ਜਿਹੜੀ ਕਿਸਾਨ ਯੂਨੀਅਨਾਂ ਦੀ, ਕਿਸਾਨ ਜਥੇਬੰਦੀਆਂ ਦੀ ਸੀ। ਹੁਣ ਪੰਜਾਬ ਦੀਆਂ 32 ਚੋਂ 22 ਕਿਸਾਨ ਜਥੇਬੰਦੀਆਂ ਹੀ ਸਿਆਸੀ ਬਣ ਗਈਆਂ। ਪੰਜਾਬ ਦੀ ਸਿਆਸਤ 'ਚ ਜਿਹੜੇ ਵੀ ਆਏ ਆ ਸਾਰਿਆਂ ਨੂੰ ਗਾਲ ਵਰੀ ਆ। ਅੱਜ ਤੱਕ ਦਾ ਇਹ ਇਤਿਹਾਸ ਆ ਜਿਹੜੇ ਲੋਕਾਂ ਨੇ ਸਿਆਸਤ ਕੀਤੀ ਆ। ਤਾਂ ਪੰਜਾਬ ਦੇ ਵਿੱਚ ਜਿਹੜੇ ਕ੍ਰੈਡੀਬਲ ਕੁਝ ਬਚੇ ਸੀ ਕਿਸਾਨ ਜਥੇਬੰਦੀਆਂ ਦੇ ਨਾਂ ਤੇ, ਇਹ ਵੀ ਜਦੋਂ ਪੰਜਾਬ ਦੇ ਲੋਕ ਗਵਾ ਲੈਣਗੇ ਤਾਂ ਕੱਲ੍ਹ ਨੂੰ ਲੜਨ ਵਾਲੀ ਕਿਹੜੀ ਧਿਰ ਰਹਿ ਗਈ। ਇੱਕ ਵੱਡਾ ਸਵਾਲ ਖੜਾ ਹੋ ਰਿਹਾ। ਨਹੀਂ, ਉਹ ਕਰਤੂਤਾਂ ਉੱਦਾਂ ਦੀਆਂ ਕਰਦੇ ਨਾ, ਫਿਰ ਗਾਲਾਂ ਖਾਂਦੇ ਆ। ਇਹ ਚੰਗੀਆਂ ਕਰਤੂਤਾਂ ਕਰਨਗੇ ਨਹੀਂ ਖਾਣਗੇ। ਗੱਲ ਤਾਂ ਇੱਥੇ ਟਿਕੀ ਹੋਈ ਆ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਭਾਈ ਇਹ ਸਿੱਧੀ ਗੱਲ ਸਪਸ਼ਟ ਹੈ, ਰਾਜਨੀਤੀ ਦੇ ਵਿੱਚ ਵੜੋਗੇ ਤੁਸੀਂ, ਸਾਲ ਬੈਠ ਕੇ ਅੰਦੋਲਨ ਕਰੋਗੇ, ਹਰ ਮੁੱਦੇ ਤੇ ਲੜਾਈ ਇੱਦਾਂ ਹੀ ਲੜੋਗੇ। ਅੱਜ ਟੀਚਰ ਸੜਕਾਂ ਤੇ ਨੇ, ਅੱਜ ਜਿਹੜੇ ਸਾਡੇ ਸਟੂਡੈਂਟ ਸੜਕਾਂ ਤੇ ਨੇ, ਅੱਜ ਜਿਹੜੇ ਕੱਚੇ ਮੁਲਾਜ਼ਮ ਉਹ ਸੜਕਾਂ ਤੇ ਨੇ। ਅਸੀਂ ਆਪਣੇ ਹੱਕਾਂ ਨੂੰ ਸੜਕਾਂ ਤੇ ਆਉਂਦੇ ਹਾਂ, ਸਰਕਾਰਾਂ ਸਾਡੇ ਨਾਲ ਵਾਅਦੇ ਕਰਕੇ ਮੁੱਕਰ ਜਾਂਦੇ ਆ। ਕਾਂਗਰਸ ਸਾਡੇ ਨਾਲ ਵਾਅਦਾ ਕਰਕੇ ਮੁੱਕਰ ਗਈ। 360 ਰੁਪਏ ਰੇਟ ਕੀਤਾ ਸੀ ਤੇ ਹੁਣ 325 ਸਾਡੇ ਖਾਤੇ 'ਚ ਪੈ ਰਿਹਾ, 35 ਕਹਿੰਦੇ ਪਤਾ ਨਹੀਂ ਕਦੋਂ ਪੈਣੇ ਆ। ਸੋ ਇਹਨਾਂ ਨੂੰ ਸਵਾਰੂ ਕੌਣ? ਜਿੰਨਾ ਚਿਰ ਸਾਡੀ ਕਲਮ ਉਹਦੇ ਅੰਦਰ ਨਹੀਂ ਪੈਂਦੀ ਵਿਧਾਨ ਸਭਾ ਦੇ, ਅਸੀਂ ਆਪਣੀ ਕਲਮ ਅੰਦਰ ਬਿਠਾਵਾਂਗੇ। ਆਮ ਲੋਕਾਂ ਦੀ ਗੱਲ ਹੋਊਗੀ। ਆ ਜਿਹੜੇ ਸੜਕਾਂ ਤੇ ਬੈਠੇ ਰੁਲ ਰਹੇ, ਸਾਡੇ ਟੀਚਰ ਰੁਲ ਰਹੇ ਨੇ, ਸਾਡੇ ਜਿਹੜੇ ਸੜਕਾਂ ਤੇ ਕੱਚੇ ਮੁਲਾਜ਼ਮ ਰੁਲ ਰਹੇ ਨੇ, ਜਿਹੜੀਆਂ ਸਾਡੀਆਂ ਨਰਸਾਂ ਭੈਣਾਂ ਰੁਲ ਰਹੀਆਂ ਨੇ, ਅਗਰ ਉਹਨਾਂ ਦੇ ਵਾਸਤੇ ਕੋਈ ਸਿਹਰ ਹੋ ਕੇ ਬੈਠੂਗਾ ਅੰਦਰ ਤੇ ਫਿਰ ਇਹ ਨੌਬਤ ਨਹੀਂ ਆਏਗੀ। ਇਹ ਸਭ ਕੁਝ ਸਫਾਈ ਕਰਨ ਦੀ ਲੋੜ ਹੈ। ਇਹ ਜਿੰਨਾ ਕੁ ਗੰਦ ਪਿਆ ਹੋਇਆ ਇਹਨੂੰ ਸਾਫ਼ ਕਰਨ ਦੀ ਲੋੜ। ਜੀ ਸਿੰਘ ਜੀ, ਪਰ ਸਵਾਲ ਤਾਂ ਇਹ ਹੈ ਨਾ ਕਿ ਪੰਜਾਬ ਦੀਆਂ ਜਿੰਨੀਆਂ ਸਮੱਸਿਆਵਾਂ ਨੇ, ਚਲੋ ਆ ਜਿਹੜੇ ਬੇਰੁਜ਼ਗਾਰੀ ਦੀ ਸਮੱਸਿਆ ਜਾਂ ਇਹ ਸਮੱਸਿਆਵਾਂ ਵੀ ਵੱਡੀਆਂ, ਪਰ ਤੁਸੀਂ ਕਿਸਾਨੀ ਦੇ ਬੈਕਗਰਾਊਂਡ ਤੋਂ ਆਉਂਦੇ ਹੋ, ਸਾਰੇ ਬੰਦੇ ਜਿੰਨੇ ਆ, ਤਾਂ ਕਿਸਾਨੀ ਦੀ ਵੱਡੀ ਸਮੱਸਿਆ ਜਿਹੜੀ ਪੰਜਾਬ ਦੀ, ਉਹਨੂੰ ਇਹ ਮੰਨਿਆ ਜਾਂਦਾ ਕਿ ਤੁਹਾਡੀ ਸਟੇਜ ਤੋਂ ਵੀ ਇਹ ਗੱਲ ਹੁੰਦੀ ਰਹੀ ਆ ਕਿ ਉਹ ਸੈਂਟਰ ਦੀ ਸਮੱਸਿਆ, ਕਿ ਸਾਰੀਆਂ ਤਾਕਤਾਂ ਸੈਂਟਰ ਆਪਣੇ ਹੱਥਾਂ 'ਚ ਰੱਖੀ ਬੈਠਾ ਆ। ਤੇ ਪੰਜਾਬ ਦੇ ਜੇ ਹੁਣ ਚੀਫ ਮਿਨਿਸਟਰ ਦੇ ਅਹੁਦੇ ਤੇ ਬਲਬੀਰ ਸਿੰਘ ਰਾਜੇਵਾਲ ਵੀ ਆ ਜਾਂਦੇ ਆ, ਤਾਂ ਜੇ ਸੈਂਟਰ ਕੋਲ ਸਾਰੀਆਂ ਤਾਕਤਾਂ ਨੇ ਫਿਰ ਵੀ ਸੰਘਰਸ਼ ਸਾਹਮਣੇ ਖੜਾ ਆ। ਮਿਲਣਾ ਤਾਂ ਸੰਘਰਸ਼ 'ਚੋਂ ਹੀ ਆ, ਪਰ ਸੰਘਰਸ਼ ਵਾਸਤੇ ਜਿਹੜੀ ਤੁਹਾਡੇ ਕੋਲ ਇੱਕ ਸਟਰੋਂਗ ਧਿਰ ਸੀ, ਤੁਹਾਡੀ ਇੱਕ ਸਿਵਲ ਸੁਸਾਇਟੀ ਸੀ, ਤੁਸੀਂ ਤਾਂ ਉਹੀ ਖਤਮ ਕਰਨ ਦੇ ਰਾਹ ਤੁਰ ਪਏ ਹੋ। ਉਹ ਭਾਈ ਇਹ ਤਾਂ ਪਹਿਲੀ ਪੌੜੀ ਹੈ, ਸੈਂਟਰ ਨੂੰ ਤਾਂ ਪਹੁੰਚਣਾ ਹੁਣ ਸ਼ੁਰੂਆਤ ਹੈ ਇਹ। ਮੈਨੂੰ ਲੱਗਦਾ ਵੀ ਤੁਸੀਂ ਸੈਂਟਰ 'ਚ ਵੀ ਸਰਕਾਰ ਬਣਾ ਸਕਦੇ ਹੋ। ਸਿੱਧੇ ਪੌੜੀ ਚੜ੍ਹ ਜਾਓਗੇ। ਪਹਿਲਾ ਸਟੈਪ, ਦੂਜਾ ਸਟੈਪ, ਤੀਜਾ ਸਟੈਪ ਇਹ ਆਉਣਾ ਹੈ। ਹੁਣ ਇਹ ਸ਼ੁਰੂਆਤ ਹੈ। ਅੱਜ ਪੰਜਾਬ ਦੀ ਗੱਲ ਹੋ ਰਹੀ ਹੈ, ਫਿਰ ਪੂਰੇ ਭਾਰਤ ਦੀ ਗੱਲ ਹੋਏਗੀ, ਫਿਰ ਮੋਹਰੇ ਜਿਹੜੀਆਂ 2024 ਚ MP ਦੀਆਂ ਆਉਣੀਆਂ ਉਹਦੀ ਗੱਲ ਹੋਏਗੀ। ਹੌਲੀ ਹੌਲੀ ਉੱਥੇ ਜਾ ਕੇ ਬੈਠਾਂਗੇ ਜਿੱਥੋਂ ਕਾਨੂੰਨ ਬਣਦੇ ਨੇ।
ਸਮਾਂ ਆਉਣ ਦਿਓ। ਬਿਲਕੁਲ ਇੱਕ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਤੁਸੀਂ ਇੱਥੇ ਇਹ ਗੱਲ ਕਹੀ ਗਈ ਆ ਕਿ ਸੰਯੁਕਤ ਕਿਸਾਨ ਮੋਰਚਾ ਐਵੇਂ ਜਾਰੀ ਰਹੂਗਾ, ਕਿ ਸੰਯੁਕਤ ਕਿਸਾਨ ਮੋਰਚੇ ਦੇ ਇਹ ਜਿਹੜਾ ਸੰਯੁਕਤ ਸਮਾਜ ਮੋਰਚਾ ਆ ਇਹ ਇੱਕ ਵੱਖਰੀ ਚੀਜ਼ ਆ। ਇੱਥੇ ਜਦੋਂ ਸਵਾਲ ਕੀਤਾ ਗਿਆ ਕਿ ਜਿਹੜੇ ਡੱਲੇਵਾਲ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਆਗੂਆਂ ਨੂੰ ਸੰਯੁਕਤ ਕਿਸਾਨ ਮੋਰਚੇ ਚੋਂ ਕੱਢਿਆ ਜਾਊਗਾ, ਤਾਂ ਕੀ ਇਹ ਗੱਲ ਸਹੀ ਆ ਕਿ ਇਹਨਾਂ ਆਗੂਆਂ ਨੂੰ ਸੰਯੁਕਤ ਕਿਸਾਨ ਮੋਰਚੇ ਚੋਂ ਕੱਢ ਦਿੱਤਾ ਜਾਊਗਾ? ਹੁਣ ਕੋਈ ਨਹੀਂ, ਉਹ ਸਾਡੇ ਵੱਡੇ ਵੀਰ ਨੇ, ਸਾਨੂੰ ਕੱਢ ਦੇਣ, ਜਦੋਂ ਲੋੜ ਹੋ ਲੈ ਲੈਣ, ਅਸੀਂ ਉਹਨਾਂ ਦੇ ਨਾਲ ਹੀ ਹਾਂ। ਤੁਹਾਨੂੰ ਲੱਗਦਾ ਅਖਲਾਕੀ ਤੌਰ ਤੇ ਬੰਦੇ ਜਿਹੜੇ ਚੋਣਾਂ ਲੜਨਗੇ, ਤੁਸੀਂ ਤਾਂ ਨਹੀਂ ਲੜ ਰਹੇ, ਇਹ ਦੁਬਾਰਾ ਸੰਯੁਕਤ ਕਿਸਾਨ ਮੋਰਚਾ ਜਿਹਨੂੰ ਇਹ ਕਿਹਾ ਜਾਂਦਾ ਕਿ ਕੋਈ ਵੀ ਪੋਲੀਟੀਕਲ ਬੰਦਾ ਉਹਦੇ 'ਚ ਨਹੀਂ ਹੋਊਗਾ, ਇਹ ਦੁਬਾਰਾ ਜਾ ਸਕਣਗੇ ਉਹਦੇ 'ਚ? ਵਕਾਲਤ ਕਰਾਂਗਾ ਇਸ ਗੱਲ ਦੀ। ਜੇ ਸੱਚ ਦੀ ਰਾਜਨੀਤੀ ਕਰਨਗੇ, ਜੇ ਪੰਜਾਬ ਨੂੰ ਚੰਗਾ ਮੋੜ ਦੇਣ ਦੀ ਗੱਲ ਕਰਨਗੇ, ਫਿਰ ਕਿਉਂ ਹੱਕ ਨਹੀਂ ਇਹਨਾਂ ਨੂੰ? ਸਾਰੇ ਪੋਲੀਟੀਕਲ ਬੰਦਿਆਂ ਲਈ ਰਾਹ ਖੁੱਲ ਜੂ ਸੰਯੁਕਤ ਕਿਸਾਨ ਮੋਰਚੇ ਦਾ। ਜਿਹੜੇ ਗੰਦੇ ਬੰਦੇ ਉਹ ਕਿਉਂ ਆਉਣ? ਜਿਹੜਾ ਕੂੜਾ ਕਿਉਂ ਆਵੇ? ਕੂੜਾ ਥੋੜੀ ਇਕੱਠਾ ਕਰਨਾ ਉੱਥੇ। ਸੱਚੇ ਲੋਕ ਆਉਣ ਤੇ ਆ ਜਾਣ, ਉਹਨਾਂ 'ਚ ਜਿਹੜੇ ਸੱਚੇ ਆਉਣ, ਦੱਸਣ ਭਈ ਸੱਚੇ ਆ। ਕੋਈ ਸੱਚਾ ਨਹੀਂ ਉਹਨਾਂ 'ਚ। ਮੈਂ ਤੁਹਾਨੂੰ ਦੱਸਾਂਗਾ, ਆ ਕੈਪਟਨ ਅਮਰਿੰਦਰ ਸਿੰਘ ਅੱਜ ਬੀਜੇਪੀ ਚਲ ਗਿਆ ਨਾ, ਝੋਲੀ ਚੱਕ ਕੇ ਉਹਨਾਂ ਦੀ ਸਪੋਰਟ ਕਰ ਰਿਹਾ ਨਾ। ਕਿਉਂ ਕਰ ਰਿਹਾ? ਇਹਨਾਂ ਦੇ ਉੱਪਰ ਗੱਜ ਡੇਗਰੀ ਸੈਂਟਰ ਤੋਂ ਈਡੀ ਦੇ ਨੋਟਿਸ ਆਉਂਦੇ ਆ, ਇਹਨਾਂ ਨੂੰ ਪੈਸੇ ਖਾਂਦੇ ਨੇ ਕਿਉਂਕਿ ਇਹਨਾਂ ਨੇ ਪੁੱਠੇ ਸਿੱਧੇ ਕੰਮ ਕੀਤੇ ਹੋਏ ਨੇ। ਸਾਰੀਆਂ ਪਾਰਟੀਆਂ ਦਾ ਇਹ ਹਾਲ ਹੈ, ਜਦੋਂ ਇਹ ਪੁੱਠੇ ਕੰਮ ਕਰਦੇ ਨੇ ਫਿਰ ਉਹ ਤੋਂ ਪੈਸੇ ਖਾਂਦੇ ਨੇ, ਉਹਨਾਂ ਮੂਹਰੇ ਖੜਦੇ ਨਹੀਂ। ਸੱਚੇ ਸੁੱਚੇ ਲੋਕ ਆਉਣਗੇ, ਜਿੱਦਾਂ ਹੁਣ ਖੜੇ ਰਹੇ ਸਵਾ ਸਾਲ, ਇਦਾਂ ਹੀ ਜਾ ਕੇ ਉੱਥੇ ਜਿਹੜੀ ਲੋਕ ਸਭਾ ਉਹ 'ਚ ਖੜ ਜਾਣਗੇ ਔਰ ਇਹਨਾਂ ਨੂੰ ਪੜ੍ਹਨੇ ਪਾ ਦੇਣਗੇ। ਤੇ ਜੇ ਤੁਸੀਂ ਕਹਿ ਰਹੇ ਹੋ ਸਾਰੇ ਮਾੜੇ ਆ, ਕੱਲ ਨੂੰ ਇਹ ਗੱਲ ਪੱਕੀ ਆ ਵੀ ਸੰਯੁਕਤ ਸਮਾਜ ਮੋਰਚਾ ਅੱਜ ਜਿਹੜੀਆਂ ਚੱਲ ਰਹੀਆਂ ਮੇਨ ਸਟ੍ਰੀਮ ਪਾਰਟੀਆਂ ਨੇ, ਚਾਹੇ ਉਹ ਬਾਦਲ ਦਲ ਆ, ਚਾਹੇ ਉਹ ਆਪ ਆ, ਚਾਹੇ ਉਹ ਕਾਂਗਰਸ ਆ, ਜਾਂ ਹੋਰ ਢੀਂਡਸਾ ਆ, ਜਿੰਨੇ ਵੀ ਗਰੁੱਪ ਨੇ ਜਿਹੜੇ ਪਹਿਲਾਂ ਸਿਆਸਤ 'ਚ ਰਹੇ ਆ, ਇਹਨਾਂ 'ਚ ਕਿਸੇ ਨਾਲ ਵੀ ਗਠਜੋੜ ਨਹੀਂ ਕਰੇਗਾ। ਦੇਖੋ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਫਿਰ ਤਾਂ ਤੁਸੀਂ ਮਾੜੇ ਹੋ ਜਾਓਗੇ ਨਾ ਜੇ ਤੁਸੀਂ ਉਹਨਾਂ ਨਾਲ ਗਠਜੋੜ ਕਰ ਲਓ। ਬੇਨਤੀ ਸੁਣੋ, ਇਹ ਤਾਂ ਦੇਖਾਂਗੇ ਨਾ ਵੀ ਪੰਜਾਬ 'ਚ ਕਿਹਨੇ ਗੰਦ ਪਾਇਆ ਨਹੀਂ ਪਾਇਆ, ਉਹ ਦੇਖ ਲਾਂਗੇ। ਨਹੀਂ, ਗੰਦ ਤੁਸੀਂ ਇਹ ਮੰਨਦੇ ਹੋ ਕਿ ਆਪ ਨੇ ਗੰਦ ਨਹੀਂ ਪਾਇਆ? ਤੁਸੀਂ ਆਪ ਨੂੰ ਕਿੱਥੇ ਰੱਖਦੇ ਹੋ? ਤੁਸੀਂ ਆਪ ਨੂੰ ਕਿੱਥੇ ਰੱਖਦੇ ਹੋ? ਤੁਸੀਂ ਮੇਰੇ ਮੂੰਹ 'ਚ ਸ਼ਬਦ ਕਿਉਂ ਪਾਉਂਦੇ ਹੋ? ਤੁਸੀਂ ਆਪ ਨੂੰ ਕਿੱਥੇ ਰੱਖਦੇ ਹੋ? ਇਹ ਸਵਾਲ ਬਹੁਤ ਵੱਡਾ ਹੈ। ਤੁਸੀਂ ਮੇਰੇ ਮੂੰਹ 'ਚ ਸ਼ਬਦ ਨਾ ਪਾਓ। ਮੈਂ ਤੁਹਾਨੂੰ ਕਿਹਾ, ਆਉਣ ਸਮਾਂ ਦੱਸੇਗਾ। ਆਉਣ ਦਿਓ ਸਮਾਂ। ਆਮ ਆਦਮੀ ਪਾਰਟੀ ਦਾ ਹੁਣ ਤੱਕ ਦੇ ਰਿਪੋਰਟ ਕਾਰਡ ਨੂੰ ਤੁਸੀਂ ਸਹੀ ਮੰਨਦੇ ਹੋ? ਵਾਹਿਗੁਰੂ ਜੀ, ਅੱਜ ਸਾਡਾ ਜਿਹੜਾ ਸੰਯੁਕਤ ਸਮਾਜ ਮੋਰਚਾ ਅੱਜ ਬਣਿਆ ਹੈ, ਹਜੇ ਤਾਂ ਸ਼ੁਰੂ ਹੋਏ ਆ ਯਾਰ, ਅਸੀਂ ਨਵੇਂ ਆਏ ਆ। ਆਉਣ ਦਿਓ ਸਮਾਂ, ਦੇਵਾਂਗੇ ਜਵਾਬ ਤੁਹਾਡੇ। ਬਿਲਕੁਲ ਜੀ, ਇਹ ਮਨਜੀਤ ਸਿੰਘ ਰਾਏ ਨੇ ਜਵਾਬ ਦਿੱਤੇ ਨੇ, ਤੁਹਾਡੇ ਸਾਹਮਣੇ ਆ ਕਿ ਉਹ ਇਸ ਗੱਲ ਦੇ ਬਾਰੇ ਸਪਸ਼ਟ ਨਹੀਂ ਜਵਾਬ ਦਿੱਤਾ। ਉਹਨਾਂ ਨੇ ਵੀ ਪਹਿਲਾਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਸਪਸ਼ਟ ਜਵਾਬ ਜਿਹੜੇ ਆਗੂ ਆ, ਕਿਸਾਨ ਆਗੂ, ਨਹੀਂ ਦੇ ਸਕੇ ਸੀ, ਜਦ ਕਿ ਇਹ ਗੱਲ ਇੱਥੋਂ ਦੇ ਪੰਜਾਬ ਦੇ ਸਿਆਸੀ ਬਾਜ਼ਾਰ 'ਚ ਬੜੀ ਗਰਮ ਆ ਕਿ ਦਿੱਲੀ ਤੋਂ ਚੱਲਣ ਵਾਲੀ ਉਹ ਪਾਰਟੀ ਆਮ ਆਦਮੀ ਪਾਰਟੀ, ਉਸ ਦੇ ਨਾਲ ਇਹ ਸੰਯੁਕਤ ਸਮਾਜ ਮੋਰਚਾ ਗਠਜੋੜ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਨੇ। ਪਰ ਹਾਲਾਂਕਿ ਕਿਸਾਨ ਆਗੂ ਕਹਿ ਰਹੇ ਨੇ ਕਿ ਜਿੰਨੀ ਸਾਰਾ ਪੰਜਾਬ ਦਾ ਪੋਲੀਟੀਕਲ ਸੈਟਅਪ ਆ ਜਾਂ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਨੇ, ਉਹ ਸਾਰੀਆਂ ਹੀ ਕਰਪਟ ਨੇ, ਉਹ ਸਾਰੀਆਂ ਮਾੜੀਆਂ ਨੇ। ਪਰ ਉਹ ਇਹ ਵੀ ਸਪਸ਼ਟ ਨਹੀਂ ਕਹਿ ਰਹੇ ਕਿ ਉਹ ਕਿਸੇ ਨਾਲ ਵੀ ਇਹਨਾਂ ਨਾਲ ਗਠਜੋੜ ਨਹੀਂ ਕਰਨਗੇ। ਆਪਣਾ ਗਠਜੋੜ ਵਾਲਾ ਰਾਹ ਵੀ ਜਿਹੜਾ ਆ ਉਹ ਖੁੱਲ੍ਹਾ ਰੱਖ ਰਹੇ ਨੇ। ਤਾਂ ਇਹ ਹੁਣ ਤੱਕ ਦਾ ਜੋ ਸਥਿਤੀ ਆ, ਜੋ ਕਿਸਾਨ ਆਗੂਆਂ ਦੇ ਜੋ ਬਿਆਨ ਨੇ, ਉਹ ਜਾਂ ਉਹਨਾਂ ਦੀ ਜਿਹੜੀ ਗੱਲ ਆ, ਉਹ ਅਸੀਂ ਤੁਹਾਡੇ ਸਾਹਮਣੇ ਰੱਖੀ ਆ। ਮਨਜੀਤ ਸਿੰਘ ਰਾਏ ਨੇ ਸਪਸ਼ਟ ਕੀਤਾ ਆ ਕਿ ਉਹ ਖੁਦ ਚੋਣ ਨਹੀਂ ਲੜਨਗੇ। ਉਹਨਾਂ ਦੀ ਜਥੇਬੰਦੀ ਦਾ ਇਹ ਸੰਵਿਧਾਨਕ ਫੈਸਲਾ ਆ ਕਿ ਉਹਨਾਂ ਦੇ ਅਹੁਦੇਦਾਰ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਂਦੇ। ਹਾਲਾਂਕਿ ਕੁਝ ਹੋਰ ਜਥੇਬੰਦੀਆਂ ਦੇ ਸੰਵਿਧਾਨ ਦੇ ਵਿੱਚ ਵੀ ਇਹ ਮੱਦਾਂ ਹੈਗੀਆਂ ਸੀ ਸ਼ਾਮਲ, ਪਰ ਉਹ ਹੁਣ ਚੋਣਾਂ ਲੜਨ ਦੇ ਲਈ ਇਹਨਾਂ ਦੇ ਉੱਤੇ ਕਹਿ ਸਕਦੇ ਆ ਕਿ ਉਹ ਲਕੀਰ ਵੀ ਫੇਰਨ ਜਾ ਰਹੀਆਂ ਨੇ। ਤਾਂ ਪੰਜਾਬ ਦੀ ਸਿਆਸਤ ਅਗਲੇ ਦਿਨਾਂ 'ਚ ਕੀ ਰੰਗ ਲੈਂਦੀ ਆ ਜਾਂ ਸੰਯੁਕਤ ਸਮਾਜ ਮੋਰਚੇ ਦਾ ਉਸ ਵਿੱਚ ਕੀ ਰੋਲ ਹੁੰਦਾ ਹੈ, ਉਹ ਦੇਖਣ ਵਾਲੀ ਗੱਲ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।